ਅਗਲੀ ਜਿਹੜੀ ਗੱਲ ਕਰਦੇ ਜਾਈਏ ਵਾਸ਼ਿੰਗਟਨ ਸਟੇਟ ਤੋਂ ਆ ਰਹੀ ਆ। ਵਾਸ਼ਿੰਗਟਨ ਮੁਲਕ ਦਾ 10ਵਾਂ ਸੂਬਾ ਬਣ ਗਿਆ ਜਿਨ੍ਹਾਂ ਨੇ ਅਸੌਲਟ ਵੈਪਨਸ ਦੇ ਸੇਲ ਦੇ ਉੱਤੇ ਬੈਨ ਲਗਾ ਦਿੱਤਾ ਆ। ਗਵਰਨਰ ਜੇ ਐਂਸਲੇ ਉਹਨਾਂ ਨੇ ਇੱਕ ਮੈਜਰ ਨੂੰ ਅੱਜ ਸਾਈਨ ਕਰ ਦਿੱਤਾ ਜਿਸ ਦੇ ਨਾਲ ਜਿਹੜੀਆਂ ਇਹ ਅਸੌਲਟ ਵੈਪਨਸ ਆ ਇਸ ਦੀ ਜਿਹੜੀ ਇਸ ਸਟੇਟ ਦੇ ਵਿੱਚ ਸੂਬੇ 'ਚ ਵਾਸ਼ਿੰਗਟਨ 'ਚ ਸੇਲ ਮੈਨੂਫੈਕਚਰਿੰਗ ਤੇ ਡਿਸਟ੍ਰੀਬਿਊਸ਼ਨ ਉਸ ਦੇ ਉੱਤੇ ਰੋਕ ਲੱਗ ਜਾਊਗੀ। ਇਸ ਦੇ ਵਿੱਚ 50 ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਸੈਮੀ ਆਟੋਮੈਟਿਕ ਫਾਇਰ ਆਰਮਸ ਸ਼ਾਮਿਲ ਦੱਸੀਆਂ ਜਾਂਦੀਆਂ ਆ। ਇਸ ਦੇ ਨਾਲ ਇਹਨਾਂ ਮਾਡਲਸ ਤੋਂ ਇਲਾਵਾ ਇਹ ਜਿਹੜਾ ਬੈਨ ਉਹਨਾਂ ਸਾਰੀਆਂ ਸੈਮੀ ਆਟੋਮੈਟਿਕ ਰਾਈਫਲਸ ਦੇ ਉੱਤੇ ਵੀ ਲਾਗੂ ਹੋਊਗਾ ਜਿਹੜੀਆਂ 30 ਇੰਚ ਦੀ ਲੰਬਾਈ ਤੋਂ ਘੱਟ ਆ ਜਾਂ ਹੋਰ ਜਿਹੜੇ ਸੈਮੀ ਆਟੋਮੈਟਿਕ ਫਾਇਰ ਆਰਮਸ ਜਿਨ੍ਹਾਂ ਦੇ ਵਿੱਚ ਥੰਬ ਹੋਲ ਸਟਾਕਸ ਵਰਗੇ ਫੀਚਰ ਜਾਂ ਐਡੀਸ਼ਨਲ ਹੈਂਡ ਗ੍ਰਿਪਸ ਵੀ ਸ਼ਾਮਿਲ ਹੋਣਗੀਆਂ। ਇਸ ਤੋਂ ਇਲਾਵਾ ਕੈਲੀਫੋਰਨੀਆ, ਕਨੈਟੀਕਟ, ਡੈਲਾਵੇਅਰ, ਹਵਾਈ, ਇਲੀਨੋਇਸ, ਮੈਰੀਲੈਂਡ, ਮੈਸੇਚਿਊਸਟ, ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ ਵੀ ਅਜਿਹੇ ਬੈਨਸ ਅਸੌਲਟ ਵੈਪਨਸ ਦੇ ਉੱਤੇ ਲਗਾਏ ਗਏ ਹੈਗੇ ਆ। ਫੈਡਰਲ ਲੈਵਲ ਦੇ ਉੱਤੇ ਵੀ ਅਸੌਲਟ ਵੈਪਨਸ ਦੇ ਉੱਤੇ ਬੈਨ ਲਾਉਣ ਦੀ ਚਰਚਾ ਜਿਹੜੀ ਆ ਅਕਸਰ ਚੱਲਦੀ ਰਹਿੰਦੀ ਆ, ਪਰ ਇਵੈਂਚੁਅਲੀ ਅਜੇ ਤੱਕ ਲੱਗਾ ਨਹੀਂ ਆ। ਕੁਛ ਵਰੇ ਪਹਿਲਾਂ, ਕੁਝ ਦਹਾਕੇ ਪਹਿਲਾਂ ਅਸੌਲਟ ਵੈਪਨ ਦੇ ਉੱਤੇ ਬੈਨ ਅਮਰੀਕਾ 'ਚ ਫੈਡਰਲ ਤੌਰ ਦੇ ਉੱਤੇ ਸੀਗਾ, ਪਰ ਉਹ ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ ਉਸਨੂੰ ਰੀਨਿਊ ਨਹੀਂ ਸੀ ਕੀਤਾ ਗਿਆ। ਪਰ ਹੁਣ ਕਈ ਜਿਹੜੇ ਸੂਬੇ ਆ ਆਪਣੇ ਪੱਧਰ ਦੇ ਉੱਤੇ ਇਹ ਬੈਨ ਲਗਾ ਰਹੇ ਆ। ਜੀ, ਕੈਲੀਫੋਰਨੀਆ ਦੇ ਜੋ ਲੋਐਸਟ ਹੈਲਥ ਵਰਕਰਸ ਹੈਗੇ, ਲੋਐਸਟ ਪੇਡ ਹੈਲਥ ਵਰਕਰਸ ਆ, ਉਹ ਆਪਣੀ ਸੈਲਰੀ ਦੇ ਵਿੱਚ ਬੂਸਟ ਮੰਗਦੇ ਹੈਗੇ ਆ ਤੇ ਇੰਡਸਟਰੀ ਜਿਹੜੀ ਆ ਇਸ ਨੂੰ ਪੁਸ਼ਬੈਕ ਕਰ ਰਹੀ ਹੈਗੀ ਆ। ਇੱਕ ਇੰਗਲਵੁੱਡਸ ਆਰਡੀਨੈਂਸ ਜਨਵਰੀ 1 ਨੂੰ ਇਨ ਇਫੈਕਟ ਗਿਆ ਸੀ, ਜਿਹਦੇ ਵਿੱਚ ਕਿਹਾ ਗਿਆ ਸੀ ਵੀ ਮਿਨੀਮਮ ਵੇਜਸ ਫॉर ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੇ $25 ਪਰ ਆਵਰ ਹੋਊਗੀ। ਮਾਰਚ ਮਹੀਨੇ 'ਚ ਕੌਂਟੀਨੈਲਾ ਹਸਪੀਟਲ ਮੈਡੀਕੇਅਰ ਸੈਂਟਰ ਜਿਹੜਾ ਕਿ 362 ਬੈੱਡ ਦਾ ਅਕਿਊਟ ਕੇਅਰ ਫੈਸਿਲਿਟੀ ਆ ਜਿਸ ਨੂੰ ਪ੍ਰਾਈਮ ਹੈਲਥ ਕੇਅਰ ਓਨ ਕਰਦਾ ਆ, ਉਹਨਾਂ ਨੇ 48 ਵਰਕਰਸ ਲੇ ਆਫ ਵੀ ਕਰਤੇ ਤੇ ਕੁਛ ਕਾਮਿਆਂ ਨੂੰ ਉਹਨਾਂ ਦੇ ਜਿਹੜੇ ਆਵਰਸ ਆ ਉਹ ਵੀ ਘਟਾ ਦਿੱਤੇ। ਇੱਕ ਕੰਪਲੇਨ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਦੇ ਕੋਲ ਫਾਈਲ ਹੋਈ ਸੀ। ਸੋ ਇਹ ਸਾਰੇ ਕਾਸੇ ਦੇ ਵਿੱਚ ਇਹ ਕਾਫੀ ਰੌਲਾ ਪੈ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਸੈਨੇਟ ਬਿੱਲ 525 ਆ ਜਿਸ ਨੂੰ ਲਾਸ ਐਂਜਲਸ ਡੈਮੋਕ੍ਰੇਟ ਮਰੀਆ ਡੁਰਾਜ਼ੋ ਲੈ ਕੇ ਆਈ ਆ, ਲੌਂਗ ਟਾਈਮ ਲੇਬਰ ਲੀਡਰ ਆ, ਤੇ ਉਸਨੇ ਇਹ ਕਿਹਾ ਵੀ ਮਿਨੀਮਮ ਜੋ ਵੇਜਸ ਆ ਕੈਲੀਫੋਰਨੀਆ ਦੇ ਵਿੱਚ ਹੈਲਥ ਕੇਅਰ ਵਰਕਰਸ ਦੇ $25 ਹੋਣੇ ਚਾਹੀਦੇ ਆ। ਕਰੰਟਲੀ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜਸ $15 ਤੇ 50 ਸੈਂਟ ਆ। ਇਹ ਸਾਰਿਆਂ ਦੇ ਲਈ ਆ, ਸਾਰੇ ਹਰ ਇੱਕ ਫੀਲਡ ਦੇ ਵਿੱਚ, ਪਰ ਹੈਲਥ ਕੇਅਰ ਵਾਲੇ ਕਹਿ ਰਹੇ ਆ ਵੀ ਸਾਨੂੰ $25 ਜਿਹੜੇ ਆ ਹੋਣੇ ਚਾਹੀਦੇ ਹੈਗੇ। ਜੀ ਬਿਲਕੁਲ। ਗਵਰਨਰ ਗੈਵਨ ਨਿਊਸਮ ਨੇ $690 ਮਿਲੀਅਨ ਅਨਾਊਂਸ ਕੀਤੇ ਨੇ ਵੀ ਪਬਲਿਕ ਟਰਾਂਸਪੋਰਟੇਸ਼ਨ ਪ੍ਰੋਜੈਕਟਸ ਦੇ ਲਈ। ਕਹਿੰਦੇ ਵੀ $3.2 ਬਿਲੀਅਨ 2023 ਦੇ ਵਿੱਚ ਇਹ ਕਹਿ ਰਹੇ ਆ ਵੀ ਅਸੀਂ ਇਨਵੈਸਟ ਕਰ ਰਹੇ ਹਾਂ ਟਰਾਂਜ਼ਿਟ ਤੇ ਪੈਸੇਂਜਰ ਰੇਲ ਸਰਵਿਸਿਜ਼ ਆ ਉਸ ਨੂੰ ਲੈ ਕੇ। ਇਹ ਜਿਹੜੇ $690 ਮਿਲੀਅਨ ਅਨਾਊਂਸ ਕੀਤੇ ਆ ਇਹਨਾਂ ਵਿੱਚ 28 ਅਜਿਹੇ ਪ੍ਰੋਜੈਕਟ ਹੋਣਗੇ ਜਿਹੜੀਆਂ ਸੋ ਕਾਲਡ ਡਿਸਐਡਵਾਂਟੇਜਡ ਕਮਿਊਨਿਟੀਜ਼ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ ਵੀ ਉਹਨਾਂ ਨੂੰ ਇਸ ਦੇ ਨਾਲ ਫਾਇਦਾ ਹੋਊਗਾ। ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਰਿਡਿਊਸ ਕਰਨ ਦੇ ਲਈ ਇਹ ਜਿਹੜੀ ਰਾਸ਼ੀ ਆ ਉਹ ਵਰਤੀ ਜਾਊਗੀ। ਤੇ ਨਾਲ ਹੀ ਗਵਰਨਰ ਨਿਊਸਮ ਇਹ ਸੋਚਦੇ ਆ ਵੀ ਇਹ ਜਿਹੜੇ ਪ੍ਰੋਜੈਕਟ ਆ ਕੈਲੀਫੋਰਨੀਆ ਨੂੰ 2045 ਦੇ ਜਿਹੜਾ ਗੋਲ ਆ 71% ਏਅਰ ਪੋਲਿਊਸ਼ਨ ਨੂੰ ਘਟਾਉਣ ਦੇ ਲਈ ਤੇ 94% ਜਿਹੜੀ ਗੈਸ ਕੰਜ਼ੰਪਸ਼ਨ ਆ ਉਸ ਨੂੰ ਘਟਾਉਣ ਦੇ ਲਈ ਉਸ ਨੂੰ ਲੀਹ ਦੇ ਉੱਤੇ ਜਿਹੜਾ ਉਹ ਰੱਖੇਗਾ। ਸੋ ਮਲਟੀ ਈਅਰ ਮਲਟੀ ਬਿਲੀਅਨ ਡਾਲਰ ਇਨਵੈਸਟਮੈਂਟ ਇਹ ਕਹਿੰਦੇ ਵੀ ਕਰਨ ਜਾ ਰਹੇ ਆ ਜਿਸ ਦੇ ਨਾਲ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਢਾਂਚਾ ਜਿਹੜਾ ਹੈ ਕਹਿੰਦੇ ਵੀ ਉਹ ਮਾਡਰਨ ਹੋਊਗਾ, ਨਵਾਂ ਹੋਊਗਾ, ਨਵੀਆਂ ਜੌਬਸ ਕ੍ਰੀਏਟ ਹੋਣਗੀਆਂ। ਡਰਾਈਵਿੰਗ ਤੋਂ ਇਲਾਵਾ ਲੋਕਾਂ ਨੂੰ ਹੋਰ ਅਲਟਰਨੇਟਿਵਸ ਜਿਹੜੇ ਉਹ ਪ੍ਰਦਾਨ ਕੀਤੇ ਜਾਣਗੇ ਤੇ ਪੋਲਿਊਸ਼ਨ ਨਾਲ ਇਸ ਤੇ ਚੱਲਦਿਆਂ ਘਟਾਇਆ ਜਾਊਗਾ। ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਗਵਰਨਰ ਨਿਊਸਮ ਇਸ ਟਾਈਮ ਜ਼ੋਰ ਲਗਾ ਰਹੇ ਆ। ਅਮਰੀਕਾ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਬਾਕੀ ਹੋਰ ਮੁਲਕਾਂ ਦੇ ਮੁਕਾਬਲੇ, ਵਿਕਸਿਤ ਮੁਲਕਾਂ ਦੇ ਮੁਕਾਬਲੇ ਕਾਫੀ ਕਮਜ਼ੋਰ ਜਿਹੜਾ ਆ ਉਹ ਦੇਖਿਆ ਜਾਂਦਾ ਹੈ ਕਿਉਂਕਿ ਇੱਥੇ ਦੀ ਲੌਬੀ ਵੀ ਖਾਸ ਕਰਕੇ ਜਿਹੜੀ ਆਟੋਮੋਟਿਵ ਲੌਬੀ ਆ, ਗੱਡੀਆਂ ਵਾਲੀ ਲੌਬੀ ਆ, ਉਹ ਕਾਫੀ ਸਟਰੋਂਗ ਆ। ਉਹ ਬਣਨ ਵੀ ਇਹ ਘੱਟ ਦਿੰਦੀਆਂ ਆ, ਪਰ ਹੁਣ
3.2 ਬਿਲੀਅਨ ਡਾਲਰ ਆਉਂਦੇ ਸਾਲਾਂ ਦੇ ਵਿੱਚ ਕਹਿੰਦੇ ਆ ਵੀ ਇਸ 'ਚ ਇਨਵੈਸਟਮੈਂਟ ਹੋਵੇਗੀ।